आ मुस्तफ़ा दी दुआ दा असर वेख्या, मुस्तफ़ा दी दुआ दा असर। पंजाबी यूनियन के प्रबंध हेठ पंजाब हाउस विच मुजद्दिद नात जनाब हज़रत हफीज तायब रहमतुल्लाह अलैह दी सालगिरह दी मुनासबत नाल यौमे हफीज तायब बनाया गया। इस मौके ते मन्ने पर मन्ने सना खान शरीक होए ते अहले फिक्रो दानिश ने भी उन्हां दी हयाती ते फनो इश्क उत्ते चानन पाया। महफिल दी सदारत हफीज तायब फाउंडेशन दे चेयरमैन अब्दुल मजीद मिनहास होरां कीती। मजलिसे हफीज तायब विच सना खानी दी खुशबू फैली ते माहौल इश्क मुस्तफा सल्लल्लाहु अलैहि वालैहि वसल्लम नाल मुअत्तर हो गया। बेयार ते बेवस दे मददगार तुसी ओ, बेयार ते बेवस दे मददगार तुसी ओ, गम खादी होई जान दे गम खारे तुसी ओ, लूलू दे मुठ लख लख चश्मा एक खोला एक कज्जा तुझसा कोई आया है न आएगा जहां में, ए मीरे उमम तेरे हैं सूबसू तज़किरे, ए मीरे उमम तेरे हैं। हफीज तायब रहमतुल्लाह अलैह दा कलाम सुनाउण वालियां ने उस मुहब्बत ते अकीदत दा इजहार पेश कीता जो मुजद्दिद नात दी हयाती दा हासिल सी। असां जद दी होश संभालिए तेरे दर ते नजरां जमियां ने, दो जग विच असां गरीबां नूं तेरा ही सहारा दिसदा ए। वाजिब है उसको खल्क में तकसीम भी करो, पाओ अगर खुदा से मोहब्बत हजूर की, लाजिम है उसका शुक्र बशक्ल दुरूद पाक, लाजिम है उसका शुक्र बशक्ल दुरूद पाक, साया फिगना हम पे जो रहमत हजूर की, हुस्न अमल का करना है इबलाग हर कहीं। हम जो आका करीम सल्लल्लाहु अलैहि वसल्लम की उम्मती हैं, आपके सफ़ीर भी हैं। हुस्न अमल का करना है इबलाग हर कहीं, हमको जो नसीब है सफ़ारत हजूर की, नाफिज करो वजूद पे अतात हजूर की, और विरसे में दो अयाल को उल्फत हजूर की। आपके फैज़ से जज्बात हैं निखरे निखरे, आपके इश्क से दुनिया मेरी रोशन।
और जिनके जलवों से मुनव्वर हैं दो आलम ताइब, जिनके जलवों से मुनव्वर हैं दो आलम ताइब, वही फरमाएंगे आकर मेरा मदफन रोशन। ਹਫੀਜ਼ ਤਾਇਬ ਰਹਿਮਤੁल्लाह ਅਲੈਹ ਨੂੰ ਯਾਦ ਕਰਨ ਵਾਲੇ ਅਹਿਲੇ ਫਿਕਰ ਦਾ ਆਖਣਾ ਸੀ ਕਿ ਉਹ ਇਸ ਅਹਿਦ ਦੇ ਮਿਸਾਲੀ ਨਾਤਗੋ ਸ਼ਾਇਰ ਸਨ, ਜਿਨ੍ਹਾਂ ਦਾ ਅਸਰ ਆਉਣ ਵਾਲੇ ਵੇਲੇ ਦੀ ਸ਼ਾਇਰੀ ਉੱਤੇ ਵੀ ਰਵੇਗਾ। ਕਿ ਹਫੀਜ਼ ਤਾਇਬ ਸਾਹਿਬ ਜਿਹੜੇ ਨੇ ਗੋ ਕਿ ਜ਼ਾਹਿਰੀ ਤੌਰ ਤੇ ਉਹਨਾਂ ਨੂੰ ਸਾਡੇ ਤੋਂ ਜੁਦਾ ਹੋਇਆਂ ਕੋਈ ਤਕਰੀਬਨ 19 ਸਾਲ ਦੇ ਹੋ ਗਏ ਨੇ, ਲੇਕਿਨ ਉਹ ਅੱਜ ਵੀ ਸਾਡੇ ਦਰਮਿਆਨ ਮੌਜੂਦ ਨੇ। ਅੱਜ ਵੀ ਉਹਨਾਂ ਦੀਆਂ ਨਾਤਾਂ ਜਿਹੜੀਆਂ ਨੇ ਉਹ ਬੱਚੇ ਬੱਚੇ ਦੀ ਜ਼ੁਬਾਨ ਤੇ ਨੇ। ਅੱਜ ਵੀ ਉਹਨਾਂ ਦਾ ਕਲਾਮ ਜਿਹੜਾ ਹੈ ਉਹ ਪੜ੍ਹਿਆ ਜਾ ਰਿਹਾ, ਔਰ ਉਹਨਾਂ ਦੇ ਕਲਾਮ ਨੂੰ ਸੁਣ ਕੇ ਅੱਜ ਵੀ ਅਸੀਂ ਸੀਨਾ ਠਾਰਦੇ ਹਾਂ। ਨਾਤ ਖਾਂ ਸ਼ਾਇਰ ਜਿਹੜਾ ਹੈ ਉਹਦੀ ਪਹਿਲੀ ਸ਼ਰਤ ਇਹ ਹੈ ਕਿ ਉਹਨੂੰ ਕੁਰਾਨੋ ਹਦੀਸ ਦਾ ਇਲਮ ਹੋਵੇ, ਕੁਰਾਨੋ ਹਦੀਸ ਦੇ ਬਾਰੇ ਅੱਛੀ ਤਰ੍ਹਾਂ ਜਾਣਦਾ ਹੋਵੇ। ਪਹਿਲਾ ਮਿਆਰ ਤੇ ਇਹ ਹੈ। ਦੂਸਰਾ, ਇਜ਼ਹਾਰ ਕਰਦਿਆਂ ਹੋਇਆ ਉਹਦਾ ਲਹਿਜਾ ਅਜਿਹਾ ਹੋਵੇ ਕਿ ਖੁਦਾ ਨਾ ਖਾਸਤਾ ਗੁਸਤਾਖੀ ਵੀ ਨਾ ਹੋਵੇ ਤੇ ਇਹ ਵੀ ਨਾ ਹੋਵੇ ਕਿ ਅੱਲਾ ਦੀ ਸ਼ਾਨ ਦੇ ਵਿੱਚ ਫਰਕ ਆ ਜਾਏ। ਅੱਲਾ ਦੀ ਸ਼ਾਨ 'ਚ ਖੁਦਾ ਨਾ ਖਾਸਤਾ ਕੀ ਫਰਕ ਆਣਾ। ਤੇ ਜਿਸ ਵਕਤ ਕੋਈ ਸ਼ਖਸ ਇਹ ਮਿਆਰ ਦੋਨੋਂ ਪੂਰੇ ਕਰਦਾ ਹੈ ਤੇ ਫਿਰ ਉਹ ਅੱਲਾ ਦਾ ਵਲੀ ਹੋ ਜਾਂਦਾ ਹੈ, ਔਰ ਉਹਦੀ ਨਾਤ ਜਿਹੜੀ ਉਹਦੇ ਕਿਰਦਾਰ 'ਚ ਨਜ਼ਰ ਆਉਂਦੀ ਹੈ ਸਰ, ਔਰ ਉਹ ਹਫੀਜ਼ ਤਾਇਬ ਹੁੰਦਾ। ਕਿਉਂਕਿ ਨਾਤ ਦਾ ਕਬੂਲ ਹੋਣਾ ਉਹਦੀ ਸਭ ਤੋਂ ਵੱਡੀ ਜ਼ਮਾਨਤ ਜਾਂ ਉਹਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਤੁਹਾਡੇ ਕਿਰਦਾਰ 'ਚ ਨਜ਼ਰ ਆਏ। ਬਸੀਅਤ ਨਾਤ ਗੋ ਜਿਹੜੇ ਰਮਜ਼, ਜਿਹੜੇ ਰਮੂਸ, ਜਿਹੜੀ ਕੈਫੀਅਤਾਂ ਮੇਰੇ ਤੇ ਵਾਰਦ ਹੁੰਦੀਆਂ ਨੇ, ਮੈਂ ਸਮਝਣਾ ਕਿ ਹਫੀਜ਼ ਤਾਇਬ ਸਾਹਿਬ ਉਹਨਾਂ ਤੋਂ ਕਈ 100 ਗੁਣਾ ਜ਼ਿਆਦਾ ਉਹਨਾਂ ਤੇ ਵਾਰਦ ਹੁੰਦੀਆਂ ਸਨ। ਬੜੀ ਅਜ਼ੀਮ ਹਸਤੀ, ਔਰ ਉਹਨਾਂ ਨੂੰ ਬੜਾ ਪਿਆਰਾ ਨਾਮ ਹੈ ਕਿ ਉਹ ਸਾਡੇ ਜਿਹੜੇ ਨੇ ਨਾ ਮੁਜੱਦਦ ਨਾਤ ਨੇ। ਮੁਜੱਦਦ ਨਾਤ ਸਾਰੀਆਂ ਗੱਲਾਂ ਕਿਤਾਬਾਂ ਸਾਰੇ ਦੋਸਤਾਂ ਨੇ ਪੜ੍ਹੀਆਂ ਨੇ, ਉਹਨਾਂ ਦੀਆਂ ਨਾਤਾਂ ਪੜ੍ਹੀਆਂ ਨੇ, ਲੇਕਿਨ ਇੱਕ ਖਾਸ ਚੀਜ਼ ਮੈਂ ਇੱਕ ਅਰਜ਼ ਕਰਦਾ ਜਾਵਾਂ ਕਿ ਲੋਕ ਨਾ ਮੁਵਾਜ਼ਨਾ ਕਰਨਾ ਸ਼ੁਰੂ ਕਰ ਦਿੰਦੇ ਨੇ। ਮੁਵਾਜ਼ਨਾ ਨਹੀਂ ਹੋ ਸਕਦਾ, ਕਿਸੇ ਸੂਰਤ ਨਹੀਂ ਹੋ ਸਕਦਾ। ਜਦੋਂ ਹਫੀਜ਼ ਤਾਇਬ ਦੀ ਮਿਸਾਲ ਹੀ ਕੋਈ ਨਹੀਂ ਤੇ ਮੁਵਾਜ਼ਨਾ ਕਿਹੋ ਜਿਹਾ। ਤਾਇਬ ਸਾਹਿਬ ਨਾਲ ਮੁਹੱਬਤ ਤੇ ਅਕੀਦਤ ਦਾ ਤਕਾਜ਼ਾ ਹੈ ਕਿ ਅਸੀਂ ਕੋਈ ਬਹਾਨਾ ਲੱਭ ਕੇ ਉਹਨੂੰ ਯਾਦ ਕਰਨ ਦਾ ਮੌਕਾ ਨਹੀਂ ਜਾਣ ਦਿੰਦੇ। ਤੇ ਅੱਜ ਦੀ ਇਹ ਤਕਰੀਬ ਵੀ ਉਹਨਾਂ ਦੇ ਬਾਰੇ 'ਚ ਉਹਨਾਂ ਨੂੰ ਯਾਦ ਕਰਨ ਦਾ ਇੱਕ ਬਹਾਨਾ ਸੀ, ਔਰ ਉਸ ਹਵਾਲੇ ਨਾਲ ਦੋਸਤਾਂ ਦਾ ਇਕੱਠ ਮੈਂ ਸਮਝਦਾ ਬਹੁਤ ਹੀ ਖੂਬਸੂਰਤ ਔਰ ਸ਼ਾਨਦਾਰ ਸ਼ਖਸੀਅਤ ਸਾਡੇ ਕੋਲ ਮੌਜੂਦ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਆਪਣੇ ਆਪ ਨੂੰ ਬਾਇਜ਼ਤ ਅਖਵਾਉਂਦੇ ਹਾਂ। ਅੱਲਾਹ ਤਾਲਾ ਇਹਨਾਂ ਨੂੰ ਬਹੁਤ ਸਿਹਤ ਤੇ ਜ਼ਿੰਦਗੀ ਦੇ। ਇਹ ਦਿਲਚਸਪ ਗੱਲ ਹੈ ਕਿ ਸਾਰੀ ਦੁਨੀਆ ਆਪਣੇ ਆਪਣੇ ਮਹਿਬੂਬਾਂ ਦਾ ਜ਼ਿਕਰ ਜਿਹੜਾ ਉਹਨੂੰ ਉਹਦੇ ਨਾਲ ਮਹਿਕ ਰਹੇ ਨੇ, ਔਰ ਸਾਡੇ ਭੱਟ ਸਾਹਿਬ ਨੇ ਇੱਕ ਐਸੀ ਹਸਤੀ ਨੂੰ ਆਪਣਾ ਮਹਿਬੂਬ ਬਣਾ ਕੇ ਉਹਦੇ ਜ਼ਿਕਰ ਨਾਲ ਇਰਦ ਗਿਰਦ ਦੇ ਮਾਹੌਲ ਨੂੰ ਮੁਅੱਤਰ ਔਰ ਮੁਨੱਵਰ ਕੀਤੇ ਹੈ, ਜਿਹੜੀ ਮਹਿਬੂਬੇ ਕਾਇਨਾਤ ਰਿਸਾਲਤ ਮਾਬ ਸੱਲੱਲਾਹੁ ਅਲੈਹਿ ਵਸੱਲਮ ਦੇ ਤਜ਼ਕਿਰੇ ਦੇ ਨਾਲ ਮੁਅੱਤਰ ਹਸਤੀ। ਤੇ ਇਹ ਆਪਣਾ ਆਪਣਾ ਨਸੀਬ ਹੈ ਜੀ। ਔਰ ਜਿਸ ਤਰ੍ਹਾਂ ਤਕਸੀਮ ਮੁਨਫਰਿਦ ਹੈ, ਤਰਤੀਬ ਮੁਨਫਰਿਦ ਹੈ, ਇਸੇ ਤਰ੍ਹਾਂ ਜਿਹੜਾ ਸ਼ਰਫ ਹੈ ਉਹ ਵੀ ਮੁਨਫਰਿਦ ਹੈ। ਅੱਲਾ ਜਿਹਨੂੰ ਚਾਹੁੰਦਾ ਹੈ ਆਪਣੀ ਰਹਿਮਤ ਲਈ ਮਖਸੂਸ ਕਰ ਲੈਂਦਾ ਹੈ। ਕਰਾਚੀ 'ਚ ਇੱਕ ਮੁਸ਼ਾਇਰਾ ਹੋ ਰਿਹਾ ਸੀ ਜਿਹਦੀ ਸਦਾਰਤ ਮੌਲਾਨਾ ਕੌਸਰ ਨਿਆਜ਼ੀ ਕਰ ਰਹੇ ਸੀ। ਤਾਇਬ ਸਾਹਿਬ ਨੇ ਉਹਦੇ ਵਿੱਚ ਇੱਕ ਨਜ਼ਮ ਪੜ੍ਹੀ, ਨਾਤੀਆ ਨਜ਼ਮ ਸੀ। ਉਹਦਾ ਨਾਮ ਸੀ, ਉਨਵਾਨ ਸੀ ਆਰਜ਼ੂਏ ਹੁਜ਼ੂਰੀ। ਤਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਕਿ ਮੇਰੇ ਕੋਲ ਨਾ ਹੁਨਰ ਹੈ, ਨਾ ਜ਼ਾਰੇ, ਨਾ ਪੈਸੇ ਨੇ, ना मालूम अता है, कैसे रब्बे जहाँ का घर देखूं, कैसे तैबा के बाहों दर देखूं। मौलाना कौसर नियाज़ी उठे तो कहने लगे, ताइब साहब आइंदा हज पे आपने मेरे साथ जाना है। ਪੰਜਾਬੀ ਯੂਨੀਅਨ ਅਜਿਹੀਆਂ ਮਹਿਫਲਾਂ ਦਾ ਪ੍ਰਬੰਧ ਬਾਕਾਇਦਗੀ ਨਾਲ ਕਰਦਾ ਹੈ ਜਿਨ੍ਹਾਂ ਤੋਂ ਨਵੀਂ ਨਸਲ ਦੀ ਤਰਬੀਅਤ ਦੇ ਨਾਲ ਨਾਲ ਰੂਹੋ ਕਲਬ ਨੂੰ ਵੀ ਰੂਹਾਨੀ ਤਸ਼ੱਫੀ ਮਿਲਦੀ ਹੈ। ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ਾਇਆਨ ਸ਼ਾਨ ਆਪ ਤੇ ਰਹਿਮਤਾਂ ਬਰਕਤਾਂ ਔਰ ਦਰੂਦ ਨਾਜ਼ਿਲ ਫਰਮਾ।